ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, roku, ਜਾਦੂ TV, ਸ਼ਾਵਾ TV ਜਾਂ ਫਿਰ TV 84 ਦੀ ਆਨਲਾਈਨ ਸਟ੍ਰੀਮਿੰਗ ਤੇ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਬੀਤੇ ਦਿਨੀ BSF ਅਤੇ ਪੰਜਾਬ ਪੁਲਿਸ ਵੱਲੋਂ ਅੱਤਵਾਦੀ ਘਟਨਾ ਨੂੰ ਰੋਕਣ ਦਾ ਦਾਅਵਾ ਕਰਦਿਆਂ 2 ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾਂ ਕੋਲੋਂ AK-47 ਸਮੇਤ ਹੋਰ ਕੁਝ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਸਿੱਖ ਹਲਕਿਆਂ ਵਿੱਚ ਇਸ ਘਟਨਾ ਨੂੰ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅੱਜ ਅਸੀਂ ਇਸ ਬਾਰੇ ਡੂੰਘਾਈ ਨਾਲ ਗੱਲਬਾਤ ਕਰਾਂਗੇ। ਇਸ ਦੇ ਨਾਲ ਜੋ ਕਸ਼ਮੀਰ ਵਿੱਚ ਪਿਛਲੇ ਦਿਨੀ ਭਾਰਤੀ ਫੌਜ ਦੇ ਮੇਜਰ ਗੋਗੋਈ ਵੱਲੋਂ ਇੱਕ ਕਸ਼ਮੀਰੀ ਨੌਜਵਾਨ ਨੂੰ ਮਨੁੱਖੀ ਢਾਲ ਵਜੋਂ ਵਰਤਦਿਆਂ ਉਸ ਦੇ ਹੱਕਾਂ ਦਾ ਘਾਣ ਕੀਤਾ ਗਿਆ ਅਤੇ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਸ ਘਟਨਾ ਤੋਂ ਬਾਅਦ ਇਸ ਦੇ ਪੱਖ ਅਤੇ ਵਿਰੋਧ ਵਿੱਚ ਜੋ ਬਹਿਸ ਛਿੜੀ ਹੋਈ ਹੈ, ਇਸ ਬਾਰੇ ਵੀ ਵਿਚਾਰ ਚਰਚਾ ਕਰਾਂਗੇ। ਇਹਨਾਂ ਦੋਹਾਂ ਮੁੱਦਿਆਂ ਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਚੰਡੀਗੜ੍ਹ ਤੋਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਢਿੱਲੋਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਢਿੱਲੋਂ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਥੈਂਕ ਯੂ ਜੀ, ਬੜੀ ਮਿਹਰਬਾਨੀ ਤੁਹਾਡੀ। ਡਾਕਟਰ ਢਿੱਲੋਂ, ਜਿਹੜਾ ਸਾਰਿਆਂ ਤੋਂ ਪਹਿਲਾਂ ਜਿਹੜਾ ਅਜਨਾਲਾ ਤੋਂ 2 ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਮੈਂ ਇਹਦੇ ਬਾਰੇ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਕਿ ਇਹ ਜਿਹੜੀ ਘਟਨਾ ਹੈਗੀ ਹੈ, ਸਾਰਾ ਘਟਨਾਕ੍ਰਮ ਹੈ ਜਿਹੜਾ ਇਹ ਪੁਲਿਸ ਦਾ ਤੇ BSF ਦਾ ਦਾਅਵਾ ਹੈਗਾ, ਇਹ ਤੁਹਾਨੂੰ ਕਿੰਨਾ ਕੁ ਜੈਨੂਅਨ ਲੱਗਦਾ ਹੈ? ਕਿਉਂਕਿ ਪਹਿਲਾਂ ਵੀ ਜਦੋਂ ਅਸੀਂ ਦੇਖਦੇ ਹਾਂ ਬਰਗਾੜੀ ਕਾਂਡ ਤੋਂ ਬਾਅਦ ਜਦੋਂ 2 ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਬਾਅਦ 'ਚ ਉਹਨਾਂ ਨੂੰ ਦਬਾਅ ਦੇ ਚੱਲਦਿਆਂ ਫਿਰ ਛੱਡਿਆ ਸੀਗਾ ਪੁਲਿਸ ਆਫਿਸਰਸ ਨੇ ਤੇ ਪੁਲਿਸ ਪ੍ਰਸ਼ਾਸਨ ਨੂੰ ਛੱਡਣਾ ਪਿਆ ਸੀ, ਉਹ ਵੀ ਗੱਲ ਝੂਠੀ ਉਹ ਨਿਕਲੀ ਸੀ। ਸੋ ਇਹ ਜਿਹੜਾ ਕੇਸ ਹੈਗਾ, ਇਹਦੀ ਜਿਹੜੀ ਜੈਨੂਇਨਿਟੀ ਹੈਗੀ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਹਾਨੂੰ ਕਿਵੇਂ ਲੱਗਦਾ ਵੀ ਇਹਦੇ 'ਚ ਕਿੰਨੀ ਕੁ ਸੱਚਾਈ ਹੈਗੀ ਹੈ ਜੋ ਦਾਅਵਾ BSF ਤੇ ਪੁਲਿਸ ਵੱਲੋਂ ਕੀਤਾ ਗਿਆ? ਦੇਖੋ, ਸਾਰੇ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਘੱਟ ਗਿਣਤੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਇਹ ਜੋ 2 ਸਿੱਖ ਨੌਜਵਾਨਾਂ ਨੂੰ ਪਕੜਿਆ ਗਿਆ, ਇਹ ਇਸੇ ਚੀਜ਼ ਦਾ ਘਟਨਾਕ੍ਰਮ ਆ ਜੀ। ਪਹਿਲਾਂ ਤਾਂ ਇਹ ਦਿਖਾਓ ਵੀ ਜਿਹੜੇ ਮਾਈਨੋਰਟੀਜ਼ ਵਾਲੇ ਆ ਉਹ ਮਿਲੀਟੈਂਟ ਹੈਗੇ, ਫਿਰ ਉਹਨਾਂ ਨੂੰ ਮਿਲੀਟੈਂਸੀ ਦੇ ਨਾਲ ਟੈਗ ਕਰਕੇ ਉਹਨਾਂ ਨੂੰ ਤੁਸੀਂ ਅਰੈਸਟ ਕਰੋ, ਟੌਰਚਰ ਕਰੋ ਔਰ ਪਰੇਸ਼ਾਨ ਕਰੋ ਔਰ ਇਸ ਤਰੀਕੇ ਦੇ ਨਾਲ ਪ੍ਰੋਜੈਕਟ ਕਰੋ ਕਿ ਹਿੰਦੁਸਤਾਨ ਦੀ ਯੂਨਿਟੀ ਤੇ ਇੰਟੈਗ੍ਰਿਟੀ ਨੂੰ ਸਿਰਫ ਤੇ ਸਿਰਫ ਮਿਨੋਰਟੀ ਤੋਂ ਹੀ ਖਤਰਾ ਹੈ ਜੀ। तो ਇਹ ਸਾਰਾ ਉਸ ਪਾਲਿਸੀ ਦਾ ਹੀ ਘਟਨਾਕ੍ਰਮ ਹੈ। ਸਾਰੇ ਹਿੰਦੁਸਤਾਨ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਬਹੁਤ ਜ਼ਿਆਦਾ ਬੇਰਹਿਮੀ ਨਾਲ ਧੱਕੇ ਹੋ ਰਹੇ ਆ, ਮਾਰਿਆ ਜਾ ਰਿਹਾ, ਕੁੱਟਿਆ ਜਾ ਰਿਹਾ, ਹਿਊਮਿਲੇਟ ਕੀਤਾ ਜਾ ਰਿਹਾ, ਟੌਰਚਰ ਕੀਤਾ ਜਾ ਰਿਹਾ ਔਰ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਵੀ ਉਹਨਾਂ ਲੋਕਾਂ ਦੇ ਹੱਥ ਠੋਕੇ ਬਣੇ ਹੋਏ ਆ ਜਿਹੜੇ ਇਹ ਘਟਨਾਕ੍ਰਮ ਕਰ ਰਹੇ ਹਨ। ਤੋ ਇਸ ਕਰਕੇ ਇਹ ਜੋ 2 ਨੌਜਵਾਨ ਪਕੜੇ ਗਏ ਹਨ, ਇਹਨਾਂ ਨੂੰ ਪਕੜਨ ਸਾਰ ਹੀ ਸਿੱਖ ਮਿਲੀਟੈਂਸੀ ਦੇ ਨਾਲ ਜੋੜ ਦਿੱਤਾ ਗਿਆ ਹੈ। ਇਹ ਮਤਲਬ ਜਿਹੜੀ ਮੀਡੀਆ ਇਹ ਟ੍ਰਾਇਲ ਆ ਜਿਹੜੀ, ਇਹ ਸਾਰੀ ਦੀ ਸਾਰੀ ਉਸ ਪਾਲਿਸੀ ਦਾ ਪਾਰਟ ਆ ਕਿ ਹੁਣ ਸਿੱਖਾਂ ਦੇ ਉੱਤੇ ਤਸ਼ੱਦਦ ਹੋਣ ਵਾਲਾ ਪੰਜਾਬ ਦੇ ਅੰਦਰ ਵੀ ਔਰ ਪੰਜਾਬ ਤੋਂ ਬਾਹਰ ਵੀ ਜੀ। ਔਰ ਬਦਕਿਸਮਤੀ ਇਹ ਆ ਕਿ ਨਵੀਆਂ ਬਣੀ ਸਰਕਾਰ ਜਿਹੜੀ ਆ ਉਹ ਵੀ ਇਸ ਵੇਲੇ ਇੰਡੀਅਨ ਸਟੇਟ ਦੀ ਹੱਥ ਠੋਕੀ ਬਣੀ ਹੋਈ ਹੈ ਜੀ। ਜਿਨ੍ਹਾਂ ਤੋਂ ਕਿਸੇ ਰਹਿਮ ਦੀ ਉਮੀਦ ਸੀ, ਜਿਨ੍ਹਾਂ ਤੋਂ ਇਨਸਾਫ ਦੀ ਉਮੀਦ ਸੀ, ਉਹਨਾਂ ਤੋਂ ਹੁਣ ਜਿਹੜੀ ਉਮੀਦ ਆ ਉਹ ਜਾਂਦੀ ਰਹੀ ਆ। ਜਿਸ ਕਿਸਮ ਦੀਆਂ ਸਟੇਟਮੈਂਟਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਚੀਫ ਮਿਨਿਸਟਰ ਦੇ ਰਿਹਾ, ਚਾਹੇ ਉਹ ਸੱਜਣ ਦੇ ਖਿਲਾਫ ਹੋਣ, ਚਾਹੇ ਉਹ ਕਿਸੇ ਵੀ ਆ ਜਿਹੜਾ ਕਸ਼ਮੀਰ ਦੇ ਵਿੱਚ ਹਿਊਮਨ ਸ਼ੀਲਡ ਕੀਤੀ ਗਈ ਆ ਉਸ ਮੁੰਡੇ ਨੂੰ ਉਸ ਦੇ ਖਿਲਾਫ ਹੋਵੇ, ਮਤਲਬ ਸਾਰੀ ਦੀ ਸਾਰੀ ਜਿਹੜੀ ਪਾਲਿਸੀ ਆ ਅਮਰਿੰਦਰ ਸਿੰਘ ਦੀ, ਉਹ ਇੰਡੀਅਨ ਸਟੇਟ ਦੇ ਮੋਹਰਾ ਬਣ ਕੇ ਸਿੱਖਾਂ ਦੇ ਖਿਲਾਫ, ਸਿੱਖਾਂ ਨੂੰ ਤਸ਼ੱਦਦ ਦੇ ਵਿੱਚ ਪਾਉਣ ਲਈ, ਸਿੱਖਾਂ ਨੂੰ ਮਤਲਬ ਇਸ ਕਿਸਮ ਦੀ
ਪਰਸੀਕਿਊਸ਼ਨ ਕਰਨ ਦੇ ਲਈ ਉਸ ਦਾ ਇੱਕ ਪਾਰਟ ਬਣ ਚੁੱਕਿਆ ਹੈ। ਜੀ ਡਾਕਟਰ ਢਿੱਲੋਂ, ਅੱਜ ਦੀ ਇੱਕ ਹੋਰ ਨਿਊਜ਼ ਹੈਗੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਚਰਚਾ ਦੇ ਵਿੱਚ ਆਈ ਹੋਈ ਹੈ, ਜਿਸ ਹਿਸਾਬ ਨਾਲ ਤੁਸੀਂ ਇਹਨੂੰ ਕਹਿ ਰਹੇ ਹੋ ਕਿ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਸਿੱਖਾਂ ਦੀ ਪਰਸੀਕਿਊਸ਼ਨ ਕੀਤੀ ਜਾ ਰਹੀ ਹੈ। ਰਾਜਸਥਾਨ ਦੇ ਵਿੱਚੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ 4 ਸਿੱਖਾਂ ਨੂੰ ਇੱਕ ਪੁਲਿਸ ਵਾਲੇ ਦੀ ਮੌਜੂਦਗੀ ਦੇ ਵਿੱਚ ਹਿੰਦੂ ਭੀੜ ਵੱਲੋਂ ਬਹੁਤ ਬੁਰੀ ਤਰ੍ਹਾਂ ਕੁੱਟਿਆ ਤੇ ਮਾਰਿਆ ਗਿਆ। ਹਾਲਾਂਕਿ ਇਹਦੀਆਂ ਡਿਟੇਲਸ ਨਹੀਂ ਸਾਡੇ ਕੋਲ ਪਹੁੰਚੀਆਂ ਹੈਗੀਆਂ ਤੇ ਜਿੰਨਾ ਕੁ ਮੈਂ ਸਮਝਦਾ ਭਾਰਤ ਦੇ ਜਾਂ ਪੰਜਾਬ ਦੇ ਮੇਨ ਸਟ੍ਰੀਮ ਮੀਡੀਆ ਵੱਲੋਂ ਵੀ ਇਸ ਖਬਰ ਨੂੰ ਹਜੇ ਤੱਕ ਦਰਕਿਨਾਰ ਕੀਤਾ ਗਿਆ, ਨਹੀਂ ਕੋਈ ਡਿਟੇਲ ਸਾਹਮਣੇ ਆਈਆਂ। ਸੋ ਕੀ ਜਿਹੜੀ ਇਹ ਖਬਰ ਆਈ ਹੈ ਇਹਨੂੰ ਵੀ ਤੁਸੀਂ ਇਸੇ ਵਿਚਾਰਧਾਰਾ ਦੇ ਨਾਲ ਜਾਂ ਇਸੇ ਨੀਤੀ ਦੇ ਨਾਲ ਜੋੜਦੇ ਹੋ ਜੋ ਰਾਜਸਥਾਨ ਦੇ ਵਿੱਚ ਹੋਇਆ, ਜਾਂ ਪੰਜਾਬ ਦੇ ਵਿੱਚ ਕੋਈ ਡਿਫਰੈਂਟ ਵਰਤਾਰਾ ਹੈਗਾ? ਬਿਲਕੁਲ ਉਸੇ ਦੀ ਇੱਕ ਲੜੀ ਆ ਜੀ ਇਹ, ਕਿ ਪੰਜਾਬ ਤੋਂ ਬਾਹਰ ਵਸਦੇ ਜਿਹੜੇ ਸਿੱਖ ਆ ਉਹਨਾਂ ਦੀ ਪਰਸੀਕਿਊਸ਼ਨ ਕੀਤੀ ਜਾਵੇ ਔਰ ਉਹਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਉਹ ਸੂਬਾ ਛੱਡ ਕੇ ਉੱਥੋਂ ਚਲੇ ਜਾਣ ਜੀ। ਉੱਥੇ ਉਹਨਾਂ ਲੋਕਾਂ ਨੇ ਜ਼ਮੀਨਾਂ ਆਬਾਦ ਕੀਤੀਆਂ, ਉੱਥੇ ਬਹੁਤ ਜ਼ਿਆਦਾ ਉਹਨਾਂ ਨੇ ਉਸ ਲਈ ਮਿਹਨਤਾਂ ਕੀਤੀਆਂ, ਖੂਨ ਪਸੀਨਾ ਬਹਾਇਆ। ਚਾਹੇ ਗੁਜਰਾਤ ਦੇ ਵਿੱਚ ਵਸਦੇ ਸਿੱਖਾਂ ਦੀ ਸਿਚੁਏਸ਼ਨ ਆ, ਚਾਹੇ ਰਾਜਸਥਾਨ ਦੇ ਵਿੱਚ ਵਸਦੇ ਸਿੱਖਾਂ ਦੀ ਸਿਚੁਏਸ਼ਨ ਆ, ਚਾਹੇ ਯੂਪੀ ਜਾਂ ਬਿਹਾਰ ਜਾਂ ਹੋਰ ਕਿਸੇ ਵੀ ਹਿੰਦੁਸਤਾਨ ਦੇ ਪਾਰਟ ਜਿੱਥੇ ਵੀ ਸਿੱਖ ਵਸਦੇ ਆ, ਉਹਨਾਂ ਲਈ ਮਤਲਬ ਖਤਰੇ ਦੀ ਘੰਟੀ ਹਮੇਸ਼ਾ ਹੀ ਵੱਜਦੀ ਰਹਿੰਦੀ ਹੈ ਜੀ। ਉਹਨਾਂ ਨੂੰ ਵਿਚਾਰਿਆਂ ਨੂੰ ਕਿਸੇ ਮੌਕੇ ਤੇ ਵੀ ਰਿਲੀਫ ਨਹੀਂ ਮਿਲਦਾ। ਉਹ ਇੱਕ ਤਰੀਕੇ ਦੇ ਉਹਨਾਂ ਦੇ ਕੈਪਟਿਵ ਪ੍ਰਿਜ਼ਨਰਸ ਹੈਗੇ ਆ। ਤੋਂ ਉਹਨਾਂ ਤੇ ਜਦੋਂ ਵੀ ਕੋਈ ਕਿਸੇ ਕਿਸਮ ਦਾ ਮਾਈਨੋਰਿਟੀ ਦੇ ਉੱਤੇ ਤਸ਼ੱਦਦ ਹੁੰਦਾ ਤਾਂ ਸਿੱਖ ਪਹਿਲੇ ਆ ਜਿਹੜੇ ਵਿਕਟਮ ਬਣਦੇ ਆ ਉਸ ਪਰਸੀਕਿਊਸ਼ਨ ਦੇ ਵਿੱਚ ਜੀ। ਆ ਜਿਹੜੀ ਤੁਸੀਂ 4 ਸਿੱਖਾਂ ਦੀ ਮਾਰ ਕੁਟਾਈ ਦੀ ਗੱਲ ਕਰਦੇ ਹੋ, ਇਹ ਸਾਰਾ ਹਿੰਦੁਸਤਾਨ ਦੇ ਵਿੱਚ ਘਟਨਾਕ੍ਰਮ ਚੱਲ ਰਿਹਾ, ਜਿਸ ਵਿੱਚ ਕਿ ਮੌਬ ਲਿੰਚਿੰਗ ਜਿਸ ਨੂੰ ਕਹਿੰਦੇ ਆ। ਹਿੰਦੂ ਇਕੱਠੇ ਹੋ ਜਾਂਦੇ ਆ ਜੀ, ਪੁਲਿਸ ਤੇ ਐਡਮਿਨਿਸਟ੍ਰੇਸ਼ਨ ਦੀ ਸਪੋਰਟ ਹੁੰਦੀ ਆ ਔਰ ਉਹ ਘੱਟ ਗਿਣਤੀਆਂ ਨੂੰ ਔਰ ਨਾਲ ਦੀ ਨਾਲ ਜਿਹੜੇ ਵਿਚਾਰੇ ਦਲਿਤ ਵਰਗ ਆ ਉਹਨਾਂ ਦੇ ਲੋਕਾਂ ਨੂੰ ਮਾਰਦੇ ਆ, ਕੁੱਟਦੇ ਆ ਪਬਲਿਕਲੀ, ਤਾਂ ਕਿ ਉਹ ਟੋਟਲੀ ਬ੍ਰੇਕਡਾਊਨ ਹੋ ਜਾਣ, ਮੋਰਲੀ ਬ੍ਰੇਕਡਾਊਨ ਹੋ ਜਾਣ, ਫਿਜ਼ੀਕਲੀ ਬ੍ਰੇਕਡਾਊਨ ਹੋ ਜਾਣ ਔਰ ਉਹ ਸਾਹ ਹੀ ਨਾ ਲੈ ਸਕਣ, ਉਹ ਆਵਾਜ਼ ਹੀ ਨਾ ਆਪਣੀ ਬੁਲੰਦ ਕਰ ਸਕਣ, ਉਹ ਕਹਿ ਹੀ ਨਾ ਸਕਣ ਐਡਮਿਨਿਸਟ੍ਰੇਸ਼ਨ ਨੂੰ ਕਿ ਸਾਡੇ ਤੇ ਇਹ ਤਸ਼ੱਦਦ ਹੋਇਆ। ਮਤਲਬ ਇਸ ਕਿਸਮ ਦੀ ਭਿਆਨਕ ਸਿਚੁਏਸ਼ਨ ਸਾਰੇ ਹਿੰਦੁਸਤਾਨ ਦੇ ਵਿੱਚ ਵਰਤਾਰਾ ਵਰਤ ਰਿਹਾ ਔਰ ਜਿਸ ਦੇ ਵਿੱਚ ਸਿੱਖ ਵੀ ਵੱਡੀ ਸਕੇਲ ਦੇ ਵਿੱਚ ਉਸ ਚੀਜ਼ ਦੇ ਵਿਕਟਮ ਹੈਗੇ। ਤੋਂ ਅੱਜ ਜ਼ਰੂਰਤ ਆ, ਕਿਉਂਕਿ ਸਿੱਖਾਂ ਦਾ ਕੋਈ ਰਹਿਨੁਮਾ ਨਹੀਂ, ਸਿੱਖਾਂ ਦਾ ਕੋਈ ਲੀਡਰ ਨਹੀਂ ਹੈ, ਸਿੱਖ ਟੋਟਲੀ ਲੀਡਰਲੈਸ ਆ ਔਰ ਜਿਹੜੀ ਲੀਡਰਲੈਸ ਕਮਿਊਨਿਟੀ ਹੁੰਦੀ ਆ ਉਹਨਾਂ ਦਾ ਇਸੇ ਕਿਸਮ ਦਾ ਹਾਲ ਹੁੰਦਾ ਜਿਸ ਕਿਸਮ ਦਾ ਸਿੱਖਾਂ ਦਾ ਹੋ ਰਿਹਾ। ਸੋ ਅੱਜ ਜ਼ਰੂਰਤ ਆ ਕਿ ਸਿੱਖ ਆਪਣਾ ਸਹੀ ਕਿਸਮ ਦਾ ਲੀਡਰ ਚੁਣ ਸਕਣ ਤਾਂ ਕਿ ਸਿੱਖਾਂ ਦੇ ਜਿਹੜੇ ਦੁਖਾਂਤ ਹੋ ਰਹੇ ਆ, ਸਿੱਖਾਂ ਦੇ ਨਾਲ ਜੋ ਜ਼ਾਤੀਆਂ ਹੋ ਰਹੀਆਂ, ਉਸ ਦੇ ਉੱਤੇ ਆਵਾਜ਼ ਬੁਲੰਦ ਕੀਤੀ ਜਾਵੇ ਜੀ। ਇਹ ਸਾਰਾ ਘਟਨਾਕ੍ਰਮ ਉਸ ਚੀਜ਼ ਦਾ ਪਾਰਟ ਹੈ ਜੀ। ਜੀ ਬਿਲਕੁਲ ਡਾਕਟਰ ਢਿੱਲੋਂ, ਇੱਕ ਹੋਰ ਜਿਹੜੀ ਤੀਜੀ ਘਟਨਾ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਚਰਚਾ ਦਾ ਵਿਸ਼ਾ ਰਹੀ ਹੈ, ਸਿਕਲੀਗਰ ਸਿੱਖਾਂ ਨੂੰ ਜਦੋਂ ਜਿਹੜਾ ਮੱਧ ਪ੍ਰਦੇਸ਼ ਦਾ ਇਲਾਕਾ ਹੈਗਾ, ਮਹਾਰਾਸ਼ਟਰ ਦਾ, ਉਸ ਇਲਾਕੇ ਦੇ ਵਿੱਚ ਸਿਕਲੀਗਰ ਸਿੱਖਾਂ ਨੂੰ ਜਨਰਲਾਈਜ਼ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ। ਇਹਦਾ ਤੁਸੀਂ ਮੇਨ ਕਾਰਨ ਕੀ ਸਮਝਦੇ ਹੋ? ਮੇਨ ਕਾਰਨ ਇਹੀ ਆ ਜੀ, RSS ਦੀ ਇੱਕ ਪਾਲਿਸੀ ਆ ਟੁਵਰਡ ਸਿੱਖ ਕਿ ਸਿੱਖਾਂ ਨੂੰ ਮਤਲਬ ਹਿੰਦੂਇਜ਼ਮ ਦੇ ਵਿੱਚ ਜਜ਼ਮ ਕਰ ਲਿਆ ਜਾਵੇ। ਸਿੱਖੀਜ਼ਮ ਦੀ ਆਪਣੀ ਜਿਹੜੀ ਸੈਪਰੇਟ ਸੋਵਰਨ ਆਇਡੈਂਟੀਟੀ ਆ ਉਹ ਖਤਮ ਕਰ ਦਿੱਤੀ ਜਾਵੇ ਜੀ। ਜਿੰਨੀ ਦੇਰ ਸਿੱਖ ਉਸ ਚੀਜ਼ ਨੂੰ ਰਜਿਸਟ ਕਰਦੇ ਆ ਤਾਂ ਨੈਚੁਰਲੀ ਕੁਦਰਤੀ ਤੌਰ ਦੇ ਉੱਤੇ ਉਹਨਾਂ ਤੇ ਜ਼ੁਲਮ ਤੇ ਸਿਤਮ ਹੁੰਦਾ। ਸਿਕਲੀਗਰਾਂ ਤੇ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਦੇ ਘਰ ਉਜਾੜ ਦਿੱਤੇ ਗਏ, ਉਹਨਾਂ ਦੇ ਉੱਤੇ ਕੇਸ ਰਜਿਸਟਰ ਕਰ ਦਿੱਤੇ ਗਏ, ਉਹਨਾਂ ਦੇ ਵਾਲ ਕੱਟ ਦਿੱਤੇ ਗਏ ਔਰ ਉਹਨਾਂ ਨੂੰ ਐਲਾਨੀਆ ਤੌਰ ਦੇ ਉੱਤੇ ਕਿਹਾ ਗਿਆ ਕਿ ਜੇ ਤਾਂ ਤੁਸੀਂ ਇੱਥੇ ਰਹਿਣਾ ਤਾਂ ਤੁਸੀਂ ਕੇਸ ਬਣਾ ਕੇ ਰਹਿਣਾ। ਸੋ ਇਸ ਕਿਸਮ ਦੀ ਮਹਾਰਾਸ਼ਟਰ ਦੇ ਵਿੱਚ, ਗੁਜਰਾਤ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਜਿੱਥੇ ਵਿਚਾਰੇ ਗਰੀਬ ਸਿਕਲੀਗਰ ਵੱਸਦੇ ਆ, ਉਹ ਆਪਣੇ ਰੋਟੀ ਰੋਜ਼ੀ ਬੜੀ ਮਤਲਬ ਗਰੀਬੀ ਦੀ, ਗੁਰਬਤ ਦੀ ਰੇਖਾ ਤੋਂ ਨੀਚੇ ਰਹਿ ਕੇ ਮਿਹਨਤ ਕਰਕੇ ਆਪਣਾ ਰੋਜ਼ਗਾਰ ਕਰਦੇ ਆ, ਪੇਟ ਆਪਣਾ ਪਾਲਦੇ ਆ, ਆਪਣੇ ਬੱਚਿਆਂ ਨੂੰ ਪਾਲਦੇ ਆ।
ਉਹਨਾਂ ਨੂੰ ਮਤਲਬ ਉਹਨਾਂ ਦੇ ਉੱਤੇ ਝੂਠੇ ਕੇਸ ਬਣਾਏ ਜਾਂਦੇ ਆ ਕਿ ਪਿਸਤੌਲ ਬਣਾਉਂਦੇ ਆ, ਗੱਟੇ ਬਣਾਉਂਦੇ ਆ, ਔਰ ਉਹਨਾਂ ਨੂੰ ਉਜਾੜਿਆ ਜਾ ਰਿਹਾ, ਔਰ ਉਹਨਾਂ ਨੂੰ ਐਲਾਨੀ ਤੌਰ ਤੇ ਕਿਹਾ ਜਾ ਰਿਹਾ ਵੀ ਕੇਸ ਬਣਾ ਕੇ ਇੱਥੇ ਰਹਿ ਸਕਦੇ ਹੋ, ਕੇਸਾਂ ਦੇ ਨਾਲ ਤੁਸੀਂ ਨਹੀਂ ਰਹਿ ਸਕਦੇ। ਲੇਕਿਨ ਬਦਕਿਸਮਤੀ ਇਹ ਆ ਕਿ ਇਸ ਕਿਸਮ ਦੇ ਤਸ਼ੱਦਦ ਦੇ ਖਿਲਾਫ ਨਾ ਤਾਂ ਜਿਹੜਾ ਬਾਦਲ ਅਕਾਲੀ ਦਲ ਦਾ ਕੋਈ ਵੀ ਅੰਗ ਬੋਲਦਾ, ਕਿਉਂਕਿ ਉਹ ਸਾਂਝੀਵਾਲ ਮੋਦੀ ਦੇ ਨਾਲ ਸੈਂਟਰ ਦੇ ਵਿੱਚ ਉਹ ਬਾਦਲ ਦੀ ਜਿਹੜੀ ਨੂੰਹ ਆ ਉਹ ਉੱਥੇ ਮਿਨਿਸਟਰ ਬਣੀ ਹੋਈ ਹੈ। ਦੂਜੇ ਪਾਸੇ ਅਮਰਿੰਦਰ ਸਿੰਘ ਆਪਣੀ ਜਾਨ ਬਚਾਉਣ ਲਈ, ਕਿਉਂਕਿ ਇਸਨੇ ਪੈਸਾ ਬਾਹਰ ਕੱਢਿਆ ਹੋਇਆ ਔਰ ਇਸ ਦੀਆਂ ਜਿਹੜੀਆਂ ਸਾਰੀਆਂ ਕਰਤੂਤਾਂ ਉਹ ਢੱਕਣੀਆਂ ਚਾਹੁੰਦਾ, ਇਸ ਕਰਕੇ ਇਹ ਵੀ ਸਾਹ ਨਹੀਂ ਲੈਂਦਾ ਮੋਦੀ ਦੇ ਖਿਲਾਫ। ਮੋਦੀ ਦੀ ਆਵਾਜ਼ ਨੂੰ ਹੀ ਬੁਲੰਦ ਕਰਨ ਲਈ ਇਹ ਰਿਪੀਟਡਲੀ ਇਸ ਕਿਸਮ ਦੀਆਂ ਹਰਕਤਾਂ ਕਰਦਾ, ਤਾਂ ਕਿ ਮੋਦੀ ਦੀਆਂ ਨਜ਼ਰਾਂ ਦੇ ਵਿੱਚ ਅਮਰਿੰਦਰ ਸਿੰਘ ਦੀ ਸ਼ਾਖ ਜਿਹੜੀ ਬਹੁਤ ਉੱਚੀ ਹੋ ਜਾਵੇ। ਸੋ ਇਹ ਹੈ ਜੀ ਸਾਰੀ ਸਿਚੁਏਸ਼ਨ। ਜੀ ਡਾਕਟਰ ਢਿੱਲੋਂ, ਜੇ ਅਸੀਂ ਇਹਨਾਂ ਤਿੰਨਾਂ ਘਟਨਾਵਾਂ ਦਾ ਸੁਮੇਲ ਕਰਕੇ ਦੇਖੀਏ ਤਾਂ ਜਦੋਂ ਅਸੀਂ ਸਿੱਖ ਰਿਸਪੌਂਸ ਦੀ ਗੱਲ ਕਰਦੇ ਹਾਂ ਵੀ ਇਹ ਸਾਰੇ ਨੂੰ ਅਸੀਂ ਕਿਵੇਂ ਟੈਕਲ ਕਰ ਸਕਦੇ ਹਾਂ, ਤਾਂ ਉਹਦਾ ਕੀ ਜਵਾਬ ਸਾਨੂੰ ਤੁਸੀਂ ਦੇ ਸਕਦੇ ਹੋ? ਜਾਂ ਜਦੋਂ ਅਸੀਂ SGPC ਵੱਲ ਗੱਲਬਾਤ ਕਰਦੇ ਹਾਂ ਤਾਂ ਜਿਵੇਂ ਇੰਦੌਰ ਦੇ ਵਿੱਚ ਮਹਾਪੰਚਾਇਤ ਹੋਈ ਹੈ, ਉੱਥੇ SGPC ਵੱਲੋਂ ਵੀ ਡੈਲੀਗੇਸ਼ਨ ਭੇਜਿਆ ਗਿਆ ਸੀ। ਥੋੜ੍ਹੀ ਬਹੁਤੀ ਜਿਹੜੀ ਗੱਲਬਾਤ ਹੈਗੀ ਹੈ ਉਹਦੇ ਤੇ ਵੀ ਕੀਤੀ ਜਾ ਰਹੀ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਲੌਬਿੰਗ ਕਰਾਂਗੇ ਤੇ ਇਹਦਾ ਜਿਹੜਾ ਹੱਲ ਹੈ ਉਹ ਕੋਈ ਨਾ ਕੋਈ ਕੱਢਾਂਗੇ। SGPC ਤੋਂ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਕੋਈ ਉਮੀਦ ਰੱਖੀ ਜਾ ਸਕਦੀ ਹੈ ਜਾਂ ਇੰਡੀਵਿਜੂਅਲੀ ਕੋਈ ਇੱਦਾਂ ਦਾ ਕਦਮ ਸਿੱਖਾਂ ਨੂੰ ਚੁੱਕਣਾ ਚਾਹੀਦਾ ਹੈ? ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਦਿੱਲੀ ਗੁਰਦੁਆਰਾ ਮੈਨੇਜਿੰਗ ਕਮੇਟੀ ਆ ਉਹ ਸਿੱਧੇ ਤੌਰ ਦੇ ਉੱਤੇ ਓਪਨਲੀ ਉਹ RSS ਦੀ ਬੁੱਕਲ ਦੇ ਵਿੱਚ ਬੈਠੀ ਆ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਬਾਦਲ ਰਾਹੀਂ ਮੋਦੀ ਸਾਹਿਬ ਦੀ ਬੁੱਕਲ ਦੇ ਵਿੱਚ ਬੈਠੀ ਆ। तो ਇਹਨਾਂ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਜਿੰਨੀ ਦੇਰ ਤੱਕ ਸਾਡੀ ਲੀਡਰਸ਼ਿਪ ਆਜ਼ਾਦ ਨਹੀਂ ਹੁੰਦੀ ਇਹਨਾਂ ਕੰਟਰੋਲਾਂ ਤੋਂ, ਔਰ ਆਜ਼ਾਦ ਹੋ ਕੇ ਜਿਹੜਾ ਸਿੱਖਾਂ ਦੇ ਉੱਤੇ ਤਸ਼ੱਦਦ, ਸਿੱਖਾਂ ਦੇ ਉੱਤੇ ਡਿਸਕ੍ਰਿਮੀਨੇਸ਼ਨ, ਸਿੱਖਾਂ ਦੇ ਨਾਲ ਧੱਕੇ ਹੋ ਰਹੇ ਆ, ਉਹਨਾਂ ਦੀ ਆਵਾਜ਼ ਬੁਲੰਦ ਨਹੀਂ ਕਰਦੇ, ਉਨੀ ਦੇਰ ਸਾਨੂੰ ਕਿਸੇ ਕਿਸਮ ਦੀ ਰਾਹਤ ਦੀ ਉਮੀਦ ਨਹੀਂ ਹੈ। ਜੀ ਪੰਜਾਬ ਦੇ ਵਿੱਚ ਵੀ ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਬਾਹਰ ਤਾਂ ਹੋਣੀ ਆ, ਕਿਉਂਕਿ ਉੱਥੇ ਤਾਂ ਤੁਸੀਂ ਛੋਟੀ ਜਿਹੀ ਗਿਣਤੀ ਹੋ ਬਾਹਰ ਕਿਸੇ ਵੀ ਸੂਬੇ ਦੇ ਵਿੱਚ ਜਿੱਥੇ ਵੀ ਸਿੱਖ ਵਿਚਾਰੇ ਵਸਦੇ ਆ। ਤੋ ਇਸ ਕਰਕੇ ਅੱਜ ਜ਼ਰੂਰਤ ਹੈ ਕਿ ਪੰਜਾਬ ਦੇ ਵਿੱਚ ਇੱਕ ਤਕੜੀ ਔਰ ਸਿੱਖੀ ਨੂੰ ਸਮਰਪਿਤ, ਪੰਜਾਬ ਨੂੰ ਸਮਰਪਿਤ, ਸਿੱਖਾਂ ਨੂੰ ਸਮਰਪਿਤ ਲੀਡਰਸ਼ਿਪ ਮਰਜ ਹੋਵੇ। ਔਰ ਉਹ ਲੀਡਰਸ਼ਿਪ ਜਦੋਂ ਹੋਏਗੀ ਤਾਂ ਉਹ ਆਵਾਜ਼ ਬੁਲੰਦ ਕਰੇ ਨੈਸ਼ਨਲ ਲੈਵਲ ਤੇ, ਸੂਬੇ ਦੇ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਉੱਤੇ ਵੀ ਆਹ ਸਾਡੇ ਨਾਲ ਧੱਕੇ ਹੋ ਰਹੇ ਆ, ਆਹ ਸਾਡੇ ਤੇ ਜ਼ਾਬਤੀਆਂ ਹੋ ਰਹੀਆਂ, ਆਹ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਤਾਂ ਜਾ ਕੇ ਇਸ ਤੋਂ ਰਾਹਤ ਮਿਲ ਸਕਦੀ ਹੈ। ਪਰ ਬਦਕਿਸਮਤੀ ਇਹ ਹੈ ਕਿ ਸਾਡੀ ਜਿਹੜੀ ਲੀਡਰਸ਼ਿਪ ਵੀ ਹੈ, ਚਾਹੇ ਤਾਂ ਬਾਦਲ ਅਕਾਲੀ ਦਲ ਆ, ਚਾਹੇ ਅਮਰਿੰਦਰ ਸਿੰਘ ਆ, ਉਹ ਸਾਰੇ ਮੋਦੀ ਦੀ ਬੁੱਕਲ ਦੇ ਵਿੱਚ ਬੈਠੇ ਆ। ਕੋਈ ਓਪਨਲੀ ਬੈਠਾ, ਕੋਈ ਲੁਕੋ ਕੇ ਬੈਠਾ, ਪਰ ਹੈ ਮੋਦੀ ਦੀ ਆਵਾਜ਼ ਹੀ ਬੁਲੰਦ ਕਰ ਰਹੇ ਹੋ ਸਾਰੇ ਲੋਕ। ਜੀ ਡਾਕਟਰ ਢਿੱਲੋਂ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇੱਕ ਏਦਾਂ ਦੀ ਲੀਡਰਸ਼ਿਪ ਦੀ ਲੋੜ ਹੈਗੀ ਹੈ ਜੋ ਤਿੰਨੋਂ ਲੈਵਲਸ ਦੇ ਉੱਤੇ, ਜ਼ਮੀਨੀ ਪੱਧਰ ਤੇ, ਪਹਿਲਾਂ ਲੋਕਲ ਲੈਵਲ ਤੇ, ਸਟੇਟ ਲੈਵਲ ਤੇ, ਨੈਸ਼ਨਲ ਲੈਵਲ ਤੇ ਫਿਰ ਇੰਟਰਨੈਸ਼ਨਲ ਲੈਵਲ ਤੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈਗੀ ਹੈ। ਸੋ ਜਾਂਦੇ ਇਸ ਸਾਰੇ ਟੌਪਿਕ ਦੇ ਉੱਪਰ ਇੱਕ ਅਖੀਰਲਾ ਸਵਾਲ ਹੈ ਮੇਰਾ ਤੁਹਾਡੇ ਕੋਲੋਂ ਕਿ ਉਹ ਜਿਹੜੀ ਆਵਾਜ਼ ਬੁਲੰਦ ਕਰਨ ਦੀ ਗੱਲ ਹੈਗੀ ਹੈ, ਉਹ ਕੀ ਤੁਹਾਨੂੰ ਲੱਗਦਾ ਕਿ ਉਹ ਪੰਜਾਬ ਦੇ ਵਿੱਚੋਂ ਨਿਕਲ ਸਕਦੀ ਹੈ ਜਾਂ ਪੰਜਾਬ ਦੇ ਵਿੱਚੋਂ ਐਮਰਜ ਹੋ ਸਕਦੀ ਹੈ, ਜਾਂ ਫਿਰ ਉਸ ਰੋਲ ਦੇ ਵਿੱਚ ਤੁਸੀਂ ਸਿੱਖ ਡਾਇਸਪੋਰਾ ਨੂੰ ਦੇਖਦੇ ਹੋ? ਦੇਖੋ, ਗੱਲ ਇਹ ਆ ਵੀ ਪੰਜਾਬ ਜਿਹੜੀ ਲੀਡਰਸ਼ਿਪ ਪੈਦਾ ਹੋਏਗੀ ਉਹ ਪੰਜਾਬ ਵਿੱਚੋਂ ਹੀ ਪੈਦਾ ਹੋਏਗੀ। ਬਦਕਿਸਮਤੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਲੀਡਰਸ਼ਿਪ ਦੇ ਇਸ ਕਿਸਮ ਦੀ ਬਣਦੀ ਵੀ ਆ ਤਾਂ ਉਸ ਨੂੰ ਕਈ ਕਿਸਮ ਦੇ ਸਮੱਸਿਆਵਾਂ ਪੇਸ਼ ਆਉਂਦੀਆਂ ਹੈਗੀਆਂ। ਪਿਛਲੀ ਵੇਰ ਜੋ ਸੀ ਸਾਡੀ ਬੜੀ ਕੋਸ਼ਿਸ਼ ਸੀ ਕਿ ਵੀ ਇਸ ਕਿਸਮ ਦੀ ਲੀਡਰਸ਼ਿਪ ਜਿਹੜੀ ਪੰਥ ਨੂੰ ਸਮਰਪਿਤ ਹੋਵੇ, ਪੰਜਾਬ ਨੂੰ ਸਮਰਪਿਤ ਹੋਵੇ, ਪੰਜਾਬ ਦੇ ਲੋਕਾਂ ਦੇ ਦੁਖਾਂਤ ਨੂੰ ਸਮਝਦੀ ਹੋਵੇ, ਉਸ ਕਿਸਮ ਦੀ ਲੀਡਰਸ਼ਿਪ ਆਵੇ। ਪਰ ਉਹ ਸਾਰੀ ਦੀ ਸਾਰੀ ਜਿਹੜੀ ਵੈਕਿਊਮ ਸੀ ਉਹ ਆਮ ਪਾਰਟੀ ਨੇ ਆਕੂਪਾਈ ਕਰ ਲਈ। ਤਾਂ ਬਾਹਰੋਂ ਸਿੱਖ ਜਿਹੜਾ ਡਾਇਸਪੋਰਾ ਸੀ ਉਸਨੇ ਵੀ ਉਹਨਾਂ ਦੀ ਸਪੋਰਟ ਕੀਤੀ,
ਉਹਨਾਂ ਨੇ ਸਮਝਿਆ ਹੀ ਨਹੀਂ ਵੀ ਇਹਨਾਂ ਦੀ ਆਮ ਪਾਰਟੀ ਦੀ ਕੀ ਕ੍ਰੈਡੀਬਿਲਿਟੀ ਆ, ਕੀ ਇਹਨਾਂ ਦੇ ਵਿੱਚ ਹੈ। ਤੋ ਉਸ ਆਮ ਪਾਰਟੀ ਨੇ ਐਡਵਾਂਟੇਜ ਜੇ ਦਿੱਤਾ ਤਾਂ ਬਾਦਲ ਅਕਾਲੀ ਦਲ ਨੂੰ ਦਿੱਤਾ ਜਾਂ ਅਮਰਿੰਦਰ ਸਿੰਘ ਨੂੰ ਦਿੱਤਾ ਜੀ। ਦੋਨੇ ਅੱਜ ਦੇਖਦੇ ਆ ਅਸੀਂ, ਦੋਨੇ ਇੱਕੋ ਸਿੱਕੇ ਦੇ ਦੋ ਪਾਸੇ ਆ, ਇੱਕ ਸਿੱਕੇ ਦੇ ਦੋ ਪਾਸੇ ਆ ਬਾਦਲ ਤੇ ਅਮਰਿੰਦਰ। ਇਹਨਾਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਫਰਕ ਨਹੀਂ, ਕੋਈ ਅੰਤਰ ਨਹੀਂ। ਔਰ ਉਹ ਸਿੱਖਾਂ ਦੇ ਹਮਦਰਦ ਨਹੀਂ, ਉਹ ਆਪਣੀ ਜ਼ਾਤ ਦੇ ਹਮਦਰਦ ਆ, ਆਪਣੇ ਮਫਾਦ ਦੇ ਹਮਦਰਦ ਆ ਜਾਂ ਆਪਣੇ ਪਰਿਵਾਰ ਦੇ ਹਮਦਰਦ ਆ। ਉਹ ਸਿੱਖਾਂ ਦੇ ਹਮਦਰਦ ਨਹੀਂ, ਪੰਜਾਬ ਦੇ ਹਮਦਰਦ ਨਹੀਂ, ਪੰਥ ਦੇ ਹਮਦਰਦ ਨਹੀਂ ਹੈ ਜੀ। ਬਿਲਕੁਲ ਡਾਕਟਰ ਢਿੱਲੋਂ, ਅਸੀਂ ਜਿਹੜੀ ਅੱਜ ਦੀ ਗੱਲਬਾਤ ਦੇ ਵਿੱਚ ਜਿਹੜਾ ਦੂਜਾ ਇਸ਼ੂ ਹੈਗਾ ਉਹਦੇ ਵੱਲ ਨੂੰ ਵੱਧਦੇ ਹਾਂ ਇਸ ਨੂੰ ਸਮੇਟ ਕੇ। ਜੇ ਅਸੀਂ ਥੋੜਾ ਜਿਹਾ, ਤੁਸੀਂ ਵੀ ਮੈਂਸ਼ਨ ਕੀਤਾ ਸੀਗਾ ਕਸ਼ਮੀਰ ਦੀ, ਜਦੋਂ ਹਿਊਮਨ ਸ਼ੀਲਡ ਦੀ ਤੁਸੀਂ ਗੱਲ ਕੀਤੀ ਹੈ, ਤਾਂ ਜਿਹੜੇ ਭਾਰਤੀ ਫੌਜ ਦੇ ਮੇਜਰ ਹੈਗੇ ਆ ਉੱਥੋਂ ਗੋਗੋਈ, ਉਹਨਾਂ ਵੱਲੋਂ ਹਾਲ ਹੀ ਦੇ ਵਿੱਚ ਇਹ ਘਟਨਾ ਸਾਹਮਣੇ ਆਈ ਸੀ ਕਿ ਆਪਣੀ ਜੀਪ ਦੇ ਬੋਨਟ ਤੇ ਇੱਕ ਕਸ਼ਮੀਰੀ ਨੌਜਵਾਨ ਨੂੰ ਉਹਨਾਂ ਨੇ ਬੰਨਿਆ ਅਤੇ ਤਾਂ ਕਿ ਆਪਣੇ ਜਾਣ ਦੇ ਵਿੱਚ ਉਹਨਾਂ ਨੇ ਕੀਤਾ ਵੀ ਅਸੀਂ ਆਪਣੇ ਆਪ ਨੂੰ ਤੇ ਅਸੀਂ ਜਿਹੜੇ ਹੈਗੇ ਆ ਆਪਣੇ ਆਪ ਨੂੰ ਫੌਜ ਨੂੰ ਪ੍ਰੋਟੈਕਟ ਕਰ ਰਹੇ ਹਾਂ ਤਾਂ ਕਿ ਜਿਹੜੀ ਪੱਥਰਬਾਜ਼ੀ ਹੈ ਉਹ ਨਹੀਂ ਹੋਊਗੀ ਜੇ ਏਦਾਂ ਦਾ ਕੋਈ ਕਦਮ ਚੁੱਕਿਆ ਜਾਊਗਾ। ਜੇ ਇਸ ਘਟਨਾ ਤੋਂ ਬਾਅਦ ਦੇ ਵਰਤਾਰੇ ਦੀ ਗੱਲ ਕਰੀਏ ਤਾਂ ਆਰਮੀ ਵੱਲੋਂ ਇਸ ਕਦਮ ਨੂੰ ਸਰਾਹਿਆ ਗਿਆ, ਉਹਨਾਂ ਨੂੰ ਆਨਰ ਕੀਤਾ ਗਿਆ, ਉਹਨਾਂ ਨੂੰ ਮੈਡਲ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ ਮੇਜਰ ਗੋਗੋਈ ਨੂੰ। ਤੇ ਇੰਡੀਆ ਦੇ ਵਿੱਚੋਂ ਵੀ ਜਦੋਂ ਅਸੀਂ ਮੀਡੀਆ ਨੂੰ ਮੋਨੀਟਰ ਕਰਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਬਹੁਤ ਹੀ ਇੱਕ ਜਿਹੜੀ ਮਾਨਸਿਕਤਾ ਦੀ ਜੇ ਗੱਲ ਕਰਨੀ ਹੋਵੇ ਤਾਂ ਉਹਨਾਂ ਦੇ ਹੱਕ ਦੇ ਵਿੱਚ ਬਹੁਤ ਬਿਆਨਬਾਜ਼ੀ ਹੋਈ ਹੈ। ਈਵਨ ਜਿਹੜੇ ਐਕਟਰ ਹੈਗੇ ਆ ਪਰੇਸ਼ ਰਾਵਲ ਤੇ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਵੀ ਹੈਗੇ ਆ, ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਚੰਗਾ ਕਦਮ ਹੈਗਾ, ਬਲਕਿ ਇੱਕ ਕਦਮ ਹੋਰ ਅੱਗੇ ਜਾਂਦਾ ਹੈ। ਅਰੁੰਧਤੀ ਰॉय ਨੂੰ ਵੀ ਉਹਨਾਂ ਨੇ ਜੀਪ ਦੇ ਬੋਨਟ ਤੇ ਬੰਨਣ ਦੀ ਜਿਹੜੀ ਹੈ ਉਹ ਗੱਲ ਕੀਤੀ ਹੈ। ਤੇ ਇੱਕ ਪਾਸੇ ਅਸੀਂ ਜਦੋਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਬੰਦੇ ਹੈਗੇ ਆ ਜਿਹੜੇ ਇਸ ਕਦਮ ਦੀ ਵਿਰੋਧਤਾ ਕਰ ਰਹੇ ਆ। ਸੋ ਜਿਹੜੀ ਇਹ ਮਾਨਸਿਕਤਾ ਹੈਗੀ ਹੈ ਜਿਹੜੀ ਇਹਨੂੰ ਸਰਾਹ ਰਹੀ ਹੈ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹ ਕਿੰਨੀ ਕੁ ਘਾਤਕ ਹੈ ਅੱਜ ਦੀ ਡੇਟ ਦੇ ਵਿੱਚ ਘੱਟ ਗਿਣਤੀਆਂ ਦੇ ਲਈ? ਦੇਖੋ, ਸਭ ਤੋਂ ਪਹਿਲਾਂ ਇਸ ਗੱਲ ਦੀ ਸਪੋਰਟ ਜਿਹੜੀ ਕੀਤੀ ਆ ਆਰਮੀ ਦੀ, ਉਹ ਅਮਰਿੰਦਰ ਸਿੰਘ ਨੇ ਕੀਤੀ ਹੈ ਜੀ। ਅਮਰਿੰਦਰ ਸਿੰਘ ਨੇ ਇੱਕ ਨਹੀਂ ਅਨੇਕਾਂ ਬਿਆਨਾਂ ਦੇ ਵਿੱਚ ਇਹ ਗੱਲ ਕਹੀ ਆ ਵੀ ਇਹ ਗੱਲ ਬਹੁਤ ਠੀਕ ਕੀਤੀ ਆ ਉਸ ਮੇਜਰ ਗੋਗੋਈ ਨੇ, ਜਿਹੜਾ ਉਸ ਨੂੰ ਬੁਲਟ ਤੇ ਬੰਨ ਕੇ ਉਸ ਨੂੰ ਹਿਊਮਨ ਸ਼ੀਲਡ ਬਣਾਇਆ ਜੀ। ਉਸ ਤੋਂ ਇਹ ਗੱਲ ਇਤਨੀ ਜ਼ਿਆਦਾ ਅਮਰਿੰਦਰ ਸਿੰਘ ਨੇ ਰਿਪੀਟ ਕੀਤੀ, ਜਿਸ ਨੂੰ ਤੁਸੀਂ ਕਹੋ ਵੀ 5 ਵਾਰੀ ਜਾਂ 10 ਵਾਰੀ ਉਸਨੇ ਇਹ ਸਟੇਟਮੈਂਟ ਦਿੱਤੀ ਹੈ। ਤੋ ਉਸ ਤੋਂ ਪਹਿਲਾਂ ਕਿਸੇ ਫੌਜੀ ਅਫਸਰ ਨੇ ਵੀ ਨਹੀਂ ਇਸ ਦੀ ਸਪੋਰਟ ਕੀਤੀ, ਕਿਸੇ ਪੋਲੀਟੀਕਲ ਲੀਡਰ ਨੇ ਨਹੀਂ ਸਪੋਰਟ ਕੀਤੀ। ਤੋ ਇਹ ਸਾਰੀ ਚੀਜ਼ ਮੈਂ ਇਹ ਪੁੱਛਣਾ ਚਾਹੁੰਦਾ, ਜਿਹੜੇ ਲੋਕ ਇਸ ਗੱਲ ਨੂੰ ਸਪੋਰਟ ਕਰ ਰਹੇ ਆ ਕਿ ਹਿੰਦੁਸਤਾਨ ਦੇ ਕੰਸਟੀਟਿਊਸ਼ਨ 'ਚ ਕਿਸੇ ਇੱਕ ਇੰਡੀਵਿਜੂਅਲ ਦਾ ਕੋਈ ਰਾਈਟ ਟੂ ਲਾਈਫ ਹੈ ਜੀ। ਜੇ ਇੰਡੀਅਨ ਕੰਸਟੀਟਿਊਸ਼ਨ ਰਿਟਨ ਕੰਸਟੀਟਿਊਸ਼ਨ ਆ ਜਿਸ ਦੇ ਵਿੱਚ ਇੰਡੀਵਿਜੂਅਲ ਦੇ ਆਪਣੇ ਰਾਈਟਸ ਹੈਗੇ ਆ, ਤਾਂ ਉਹਨਾਂ ਰਾਈਟਸ ਨੂੰ ਕਿਸ ਤਰੀਕੇ ਨਾਲ ਵਾਇਲੇਟ ਕੀਤਾ ਗਿਆ ਹਿਊਮਨ ਸ਼ੀਲਡ ਬਣਾ ਕੇ। ਤਾਂ ਉਸ ਕੱਲ ਵੀ ਅਰੁਣ ਜੇਤਲੀ ਜਿਹੜਾ ਇਸ ਵੇਲੇ ਡਿਫੈਂਸ ਦਾ ਵੀ ਪੋਰਟਫੋਲੀਓ ਹੋਲਡ ਕਰ ਰਿਹਾ, ਉਸ ਨੇ ਸਟੇਟਮੈਂਟ ਦਿੱਤੀ ਆ ਵੀ ਇਹ ਜਿਹੜੀ ਇਹ ਉੱਥੇ ਵਾਰ ਜ਼ੋਨ ਹੈ ਜੀ, ਵਾਰ ਜ਼ੋਨ ਆ ਵੀ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਉਸ ਗੱਲ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਜੇ ਸਿਵਲ ਐਡਮਿਨਿਸਟ੍ਰੇਸ਼ਨ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਤਾਂ ਪੋਲੀਟੀਕਲ ਲੈਵਲ ਦੇ ਉੱਤੇ ਇਸ ਕਿਸਮ ਦੀਆਂ ਇਰਰਿਸਪੌਂਸਿਬਲ ਸਟੇਟਮੈਂਟਸ ਉਸ ਜਿਹੜੀਆਂ ਮਿਲਟਰੀ ਦੀਆਂ ਜ਼ਾਬਤੀਆਂ ਹੈਗੀਆਂ ਉਹਨਾਂ ਨੂੰ ਕਿਉਂ ਦਿੱਤੀ ਜਾ ਰਹੀ ਹੈ ਜੀ। ਇਹ ਸਾਰੀ ਦੀ ਸਾਰੀ ਸੈਟਲਡ ਪਾਲਿਸੀ ਆ। ਔਰ ਜਿਸ ਤਰੀਕੇ ਨਾਲ ਅਮਰਿੰਦਰ ਸਿੰਘ ਨੇ ਇਹ ਬਿਆਨ ਦਿੱਤੇ ਆ ਇਸ ਗੱਲ ਦੀ ਸਪੋਰਟ ਦੇ ਵਿੱਚ, ਮੈਨੂੰ ਬੜਾ ਡਰ ਲੱਗਿਆ। 65,000 ਸਿੱਖ ਕਸ਼ਮੀਰ ਵੈਲੀ ਦੇ ਵਿੱਚ ਵਸਦਾ, 65,000 ਸਿੱਖ, ਤਾਂ ਉਹਨਾਂ ਸਿੱਖਾਂ ਨਾਲ ਕੀ ਬੀਤੇਗੀ। ਦੋ ਸਟੇਟਮੈਂਟਾਂ ਅਮਰਿੰਦਰ ਸਿੰਘ ਨੇ ਬੜੀਆਂ ਬੇਹੂਦਾ, ਬੜੀਆਂ ਇਰਰਿਸਪੌਂਸਿਬਲ ਸਟੇਟਮੈਂਟ ਦਿੱਤੀ ਹੈ। ਇੱਕ ਤਾਂ ਇਹ ਇਸ ਦੇ ਹੱਕ ਵਿੱਚ ਵੀ ਉਹਨੂੰ ਠੀਕ ਬੰਨਿਆ ਗਿਆ, ਦੂਸਰੀ ਉਸਨੇ ਸਟੇਟਮੈਂਟ ਦਿੱਤੀ ਵੀ ਜੇ ਇੱਕ ਸਿਰ ਇੱਧਰੋਂ ਫੌਜੀ ਦਾ ਲੈ ਕੇ ਜਾਣਗੇ ਤਾਂ ਅਸੀਂ 3 ਸਿਰ ਜਿਹੜੇ ਆ ਮੁਸਲਮਾਨਾਂ ਦੇ ਉਧਰੋਂ ਪਾਕਿਸਤਾਨ ਤੋਂ ਲੈ ਕੇ ਆਵਾਂਗੇ, ਪਾਕਿਸਤਾਨ ਦੀ ਫੌਜ ਤੋਂ ਜੀ। ਇਹ ਅਮਰਿੰਦਰ ਸਿੰਘ ਨੂੰ ਇਸ ਗੱਲ ਦੇ ਉੱਤੇ ਬਹੁਤ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ
ਵੀ 60,000 ਜਿਹੜਾ ਸਿੱਖ ਵੈਲੀ 'ਚ ਰਹਿ ਰਿਹਾ, ਜਦੋਂ ਤੂੰ ਇਸ ਕਿਸਮ ਦੀ ਗੈਰ ਜ਼ਿੰਮੇਵਾਰਾਨਾ ਸਟੇਟਮੈਂਟ ਦੇ ਰਿਹਾ ਜਿਹੜੇ ਤੇਰੇ ਪੋਰਟਫੋਲੀਓ 'ਚ ਨਹੀਂ ਹੈ, ਜਾਂ ਤਾਂ ਅਮਰਿੰਦਰ ਸਿੰਘ ਹੋਮ ਮਿਨਿਸਟਰ ਹੋਵੇ, ਜਾਂ ਡਿਫੈਂਸ ਮਿਨਿਸਟਰ ਹੋਵੇ, ਜਾਂ ਫੋਰਨ ਮਿਨਿਸਟਰ ਹੋਵੇ, ਜਾਂ ਪ੍ਰਾਈਮ ਮਿਨਿਸਟਰ ਹੋਵੇ, ਤਾਂ ਇਸ ਕਿਸਮ ਦੀ ਸਟੇਟਮੈਂਟ ਉਹਦੀ ਦੇਣੀ ਬਣਦੀ ਆ। ਜੋ ਮਰਜ਼ੀ ਸਟੇਟਮੈਂਟ ਦੇਵੇ, ਜਿਸ ਤਰ੍ਹਾਂ ਉਹਨੂੰ ਸਮਝ ਆਉਂਦੀ ਆ ਉਸ ਕਿਸਮ ਦੀ ਗੱਲ ਕਰੇ, ਪਰ ਬਤੌਰ ਚੀਫ ਮਿਨਿਸਟਰ ਇਸ ਕਿਸਮ ਦੀਆਂ ਸਟੇਟਮੈਂਟਾਂ ਦੇਵੇ। ਇਹਦਾ ਮਤਲਬ ਕੀ ਆ? ਇਹਦਾ ਸਿੱਧਾ ਮਤਲਬ ਆ ਕਿ ਉਹ ਹਰ ਕੀਮਤ ਦੇ ਉੱਤੇ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਆ ਉਸ ਨੂੰ ਖੁਸ਼ ਕਰਨਾ ਚਾਹੁੰਦਾ, ਹਰ ਕੀਮਤ ਦੇ ਉੱਤੇ RSS ਤੇ BJP ਦੀ ਜੋ ਸੋਚ ਆ, ਜੋ ਵਿਚਾਰਧਾਰਾ, ਉਸ ਨੂੰ ਹੀ ਅੱਗੇ ਲਿਜਾਣਾ ਚਾਹੁੰਦਾ। ਇਹ ਗੱਲ ਬੜੀ ਮੰਦਭਾਗੀ ਆ ਔਰ ਬੜੀ ਸਿੱਖਾਂ ਲਈ, ਖਾਸ ਤੌਰ ਦੇ ਉੱਤੇ ਜਿਹੜੇ ਵੈਲੀ 'ਚ ਰਹਿ ਰਹੇ ਸਿੱਖ ਆ, ਪਾਕਿਸਤਾਨ 'ਚ ਰਹਿ ਰਹੇ ਸਿੱਖ ਆ, ਜਾਂ ਬਾਹਰ ਮੁਸਲਿਮ ਕੰਟਰੀ 'ਚ ਰਹਿ ਰਹੇ ਸਿੱਖ ਆ, ਉਹਨਾਂ ਦੇ ਲਈ ਬੜੀ ਖਤਰੇ ਦੀ ਘੰਟੀ ਆ ਜਿਹੜੀ ਅਮਰਿੰਦਰ ਸਿੰਘ ਇਸ ਕਿਸਮ ਦੀ ਗੈਰ ਜ਼ਿੰਮੇਵਾਰਾਨਾ ਸਟੇਟਮੈਂਟ ਬਗੈਰ ਸੋਚੇ ਵਿਚਾਰੇ ਬਗੈਰ ਗੰਭੀਰਤਾ 'ਚ ਜਾਏ ਇਸ ਕਿਸਮ ਦੀ ਸਟੇਟਮੈਂਟਾਂ ਦਿੰਦਾ। ਇਹਦਾ ਤਾਂ ਵਿਗੜਨਾ ਕੁਝ ਨਹੀਂ, ਉੱਥੇ ਸਿੱਖਾਂ ਦਾ ਰਹਿਣਾ ਕੱਖ ਨਹੀਂ। ਤੋ ਇਸ ਕਰਕੇ ਜ਼ਰੂਰਤ ਆ ਕਿ ਸਾਡੀ ਇੱਕ ਬਹੁਤ ਸਿਆਣੀ, ਗੰਭੀਰ, ਸੋਚਵਾਨ ਲੀਡਰਸ਼ਿਪ ਹੋਵੇ ਜਿਹੜੀ ਹਰ ਗੱਲ ਦੀ ਤਹਿ ਤੇ ਜਾ ਕੇ ਇਸ ਕਿਸਮ ਦੀਆਂ ਸਟੇਟਮੈਂਟਾਂ ਦੇਵੇ। ਸੋ ਅੱਜ ਜੋ ਵੀ ਬੰਦਾ ਇਸ ਦੇ ਖਿਲਾਫ ਆਵਾਜ਼ ਉਠਾਏਗਾ ਵੀ ਇਹ ਜ਼ਾਤੀ ਹੋਈ ਆ ਉਸ ਨੌਜਵਾਨ ਮੁਸਲਮਾਨ ਦੇ ਨਾਲ ਜਿਹਨੂੰ ਜੀਪ ਦੇ ਅੱਗੇ ਬੰਨ ਕੇ ਹਿਊਮਨ ਸ਼ੀਲਡ ਬਣਾਇਆ ਗਿਆ, ਉਸ ਦੇ ਉੱਤੇ ਦੋਸ਼ ਲਾ ਦਿੱਤਾ ਜਾਂਦਾ ਵੀ ਇਹ ਪਾਕਿਸਤਾਨ ਦਾ ਏਜੰਟ ਆ, ਇਹ ਐਂਟੀ ਇੰਡੀਆ, ਇਸ ਹਿੰਦੁਸਤਾਨ ਦੀ ਇੰਟੈਗ੍ਰਿਟੀ ਨੂੰ ਇਸ ਆਦਮੀ ਤੋਂ ਖਤਰਾ। ਇਸ ਕਿਸਮ ਦੀ ਐਕਸਟਰਾ ਨੈਸ਼ਨਲਿਜ਼ਮ ਦਾ ਜਿਹੜਾ ਐਲੀਮੈਂਟ ਆ ਉਹ ਬਹੁਤ ਹੀ ਘਾਤਕ ਆ, ਖਾਸ ਤੌਰ ਦੇ ਉੱਤੇ ਜਿਹੜੇ ਲੋਕ ਹਿਊਮਨ ਰਾਈਟਸ ਦੀ ਵੈਲਿਊ ਕਰਦੇ ਆ, ਉਸ ਦੀ ਰਿਸਪੈਕਟ ਕਰਦੇ ਆ ਔਰ ਉਸ ਨੂੰ ਅਪਹੋਲਡ ਕਰਦੇ ਆ। ਅੱਜ ਜ਼ਰੂਰਤ ਹੈ ਕਿ ਇਹ ਗੱਲ ਦੇ ਉੱਤੇ ਦੁਨੀਆ ਦੇ ਲੈਵਲ ਦੇ ਉੱਤੇ, ਹੁਣ ਅਰੁਣਦਤੀ ਰॉय ਨੇ ਵਿਚਾਰੀ ਨੇ ਜੇ ਸਟੇਟਮੈਂਟ ਦਿੱਤੀ ਹੈ ਵੀ ਗਲਤ ਗੱਲ ਹੋਈ ਆ, ਤਾਂ ਉਸ ਨੂੰ ਕਿਸ ਤਰੀਕੇ ਨਾਲ ਜ਼ਲੀਲ ਕੀਤਾ ਗਿਆ, ਇਸ ਗੱਲ ਦੀ ਸ਼ਰਮ ਜਿਹੜੀ ਆ ਉਹ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਆਉਣੀ ਚਾਹੀਦੀ ਆ। ਔਰ ਉਸ ਬੰਦੇ ਨੂੰ ਜਿਹੜਾ ਰਾਵਲ ਆ, ਜਿਹੜਾ ਮੈਂਬਰ ਪਾਰਲੀਮੈਂਟ ਆ BJP ਦਾ, ਜਿਹਨੇ ਇਹ ਕਿਹਾ ਕਿ ਅਰੁਣਦਤੀ ਰॉय ਨੂੰ ਵੀ ਜੀਪ ਦੇ ਅੱਗੇ ਬੰਨ ਕੇ ਇਸੇ ਤਰੀਕੇ ਦੀ ਹਿਊਮਨ ਸ਼ੀਲਡ ਬਣਾਇਆ ਜਾਵੇ, ਉਸ ਨੂੰ ਫਟਕਾਰ ਪਾਉਣੀ ਚਾਹੀਦੀ। ਜੀ ਬਿਲਕੁਲ, ਫਟਕਾਰ ਪਾਉਣੀ ਚਾਹੀਦੀ ਆ ਵੀ ਇਸ ਕਿਸਮ ਦੀ ਗੈਰ ਜ਼ਿੰਮੇਵਾਰਾਨਾ ਔਰ ਇਸ ਕਿਸਮ ਦੀ ਘਿਨਾਉਣੀ ਸਟੇਟਮੈਂਟ ਜਿਹੜੀ ਤੂੰ ਦੇ ਰਿਹਾ ਉਹ ਕਿਸੇ ਵੀ ਸਿਵਲਾਈਜ਼ਡ ਆਦਮੀ ਤੋਂ ਐਕਸਪੈਕਟਡ ਨਹੀਂ ਹੈ। ਜੀ ਬਿਲਕੁਲ ਡਾਕਟਰ ਢਿੱਲੋਂ, ਜੀ ਬਿਲਕੁਲ, ਜਦੋਂ ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ ਤੇ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਗੱਲ ਕਰਦੇ ਹਾਂ, ਉਦੋਂ ਬੜੀ ਇਹ ਇੱਕ ਖਤਰਨਾਕ ਰੁਝਾਨ ਹੈਗਾ ਜਦੋਂ ਅਸੀਂ ਰਵੱਈਏ ਦੀ, ਭਾਵੇਂ ਉਹ ਐਡਮਿਨਿਸਟ੍ਰੇਸ਼ਨ ਦਾ ਹੋਵੇ ਜਾਂ ਜਿਹੜੀ ਮਾਨਸਿਕਤਾ ਓਵਰਆਲ ਉੱਥੇ ਇੰਡੀਆ ਦੇ ਵਿੱਚ ਮੈਜੋਰਿਟੀ ਕਮਿਊਨਿਟੀ ਦੀ ਬਣੀ ਹੋਈ ਹੈ, ਘੱਟ ਗਿਣਤੀਆਂ ਦੇ ਪ੍ਰਤੀ ਹੋਵੇ ਜਾਂ ਇੱਦਾਂ ਦੇ ਇੰਸੀਡੈਂਟਸ ਦੇ ਪ੍ਰਤੀ ਹੋਵੇ, ਉਹ ਬੜੀ ਇੱਕ ਖਤਰਨਾਕ ਰੁਝਾਨ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੜਾ ਖਤਰਨਾਕ ਸਿੱਧ ਹੋ ਸਕਦਾ ਘੱਟ ਗਿਣਤੀਆਂ ਦੇ ਲਈ। ਡਾਕਟਰ ਢਿੱਲੋਂ, ਅੱਜ ਦਾ ਜਿਹੜਾ ਸਾਡੇ ਸ਼ੋਅ ਦਾ ਸਮਾਂ ਹੈਗਾ ਉਹ ਸਮਾਪਤੀ ਦੇ ਵੱਲ ਵੱਧ ਰਿਹਾ ਹੈ ਤੇ ਮੈਂ ਤੁਹਾਡੇ ਕੋਲੋਂ ਅੱਜ ਇੱਥੇ ਹੀ ਇਜਾਜ਼ਤ ਚਾਹੂੰਗਾ। ਦੁਬਾਰਾ ਫਿਰ ਕਿਸੇ ਹੋਰ ਇਸ਼ੂ ਤੇ ਦੁਬਾਰਾ ਜ਼ਰੂਰ ਤੁਹਾਡੇ ਨਾਲ ਜਿਹੜੀ ਹੈ ਵਿਚਾਰਾਂ ਦੀ ਸਾਂਝ ਪਾਵਾਂਗੇ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਢਿੱਲੋਂ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਿਊਅਰਸ, ਮੈਂ ਉਮੀਦ ਕਰਦਾ ਕਿ ਜਿਹੜੀ ਅੱਜ ਅਸੀਂ ਸਿੱਖ ਇਤਿਹਾਸਕਾਰ ਚੰਡੀਗੜ੍ਹ ਤੋਂ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਹੈ, ਉਹਦੇ ਵਿੱਚੋਂ ਜ਼ਰੂਰ ਤੁਹਾਨੂੰ ਕੁਝ ਚੰਗਾ ਸੁਣਨ ਨੂੰ, ਦੇਖਣ ਨੂੰ ਤੇ ਸਮਝਣ ਨੂੰ ਮਿਲਿਆ ਹੋਵੇਗਾ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹੁੰਦੇ ਹਾਂ ਤੇ ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦਾ ਕਿ ਸਾਨੂੰ TV84 ਨੂੰ ਚੱਲਦਾ ਰੱਖਣ ਦੇ ਲਈ, ਇਹਨੂੰ ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। TV84 ਨੂੰ ਡੋਨੇਟ ਕਰਨ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ, ਜਾਂ ਸਾਨੂੰ ਜੇ ਚੈੱਕ ਦੇ ਦੁਆਰਾ ਡੋਨੇਟ ਕਰਨਾ ਹੋਵੇ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਭੇਜ ਸਕਦੇ ਹੋ, ਜਿਹੜਾ ਹੈਗਾ ਨਿਊਯਾਰਕ ਦੇ ਵਿੱਚ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਸੇ ਦੇ ਨਾਲ ਮੈਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦਾ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ ਕਿਸੇ ਹੋਰ ਨਵੇਂ ਇਸ਼ੂ ਦੇ ਨਾਲ।
इन्हें उदों तक इजाज़त दो तो देखते रहो TV 84। वाहिगुरू जी का खालसा, वाहिगुरू जी की फतेह।